ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं थोड़ी होस्ट रीत कौर न्यूज़ TV 84 ਦੇ ਨਾਲ। ਵਿਅਰਸ, ਆਪਾਂ ਸਭ ਜਾਣਦੇ ਹਾਂ ਕਿ ਕਿਵੇਂ ਪੰਜਾਬ ਪੁਲਿਸ ਨੇ 1984 ਤੋਂ ਬਾਅਦ ਪੰਜਾਬ ਦੇ ਵਿੱਚ ਆਪਣੇ ਕਹਿਰ ਦੀ ਹਨੇਰੀ ਚਲਾਈ ਸੀ, ਜਿਸ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜੁਝਾਰੂ ਸਿੰਘ ਅਤੇ ਬੇਗੁਨਾਹ ਸਿੱਖ ਮੁੰਡੇ ਫੇਕ ਇਨਕਾਊਂਟਰ ਦੇ ਵਿੱਚ ਮਾਰੇ ਗਏ ਸੀ। ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਵਾਲੇ 200 ਤੋਂ ਵਧੇਰੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਅੱਜ ਵੀ ਖੁੱਲ੍ਹੇਆਮ ਫਿਰ ਰਹੇ ਹਨ। ਪਿਛਲੇ ਦਿਨੀ ਗੁਰਮੀਤ ਸਿੰਘ ਪਿੰਕੀ, ਜਿਸ ਨੂੰ ਪਿੰਕੀ ਕੈਟ ਵਜੋਂ ਵੀ ਜਾਣਿਆ ਜਾਂਦਾ ਹੈ, ਇਸ ਨੇ ਜਿਹੜਾ ਖੁਲਾਸਾ ਸੋਸ਼ਲ ਮੀਡੀਆ ਦੇ ਵਿੱਚ ਕੀਤਾ ਹੈ ਉਹ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ ਕਿ ਕਿਵੇਂ ਪੰਜਾਬ ਪੁਲਿਸ ਅਧਿਕਾਰੀ ਸਮੇਤ ਸਿੰਘ ਸੈਣੀ ਵੱਲੋਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ। ਇਸ ਸੱਚ ਬਾਰੇ ਤਾਂ ਸਾਨੂੰ ਸਭ ਨੂੰ ਹੀ ਪਤਾ ਹੈ, ਪਰ ਜਿਸ ਤਰ੍ਹਾਂ 2013 ਦੇ ਵਿੱਚ ਪੰਜਾਬ ਪੁਲਿਸ ਆਫੀਸਰ ਸੁਰਜੀਤ ਸਿੰਘ ਨੇ KPS ਗਿੱਲ ਦਾ ਖੁਲਾਸਾ ਕੀਤਾ ਸੀ ਅਤੇ ਹੁਣ ਪਿੰਕੀ ਕੈਟ ਨੇ ਸੁਮੀਤ ਸੈਣੀ ਦਾ, ਪਰ ਕੁਐਸਚਨ ਉੱਠਦਾ ਹੈ ਕਿ ਇਨ੍ਹਾਂ ਪੁਲਿਸ ਆਫੀਸਰਸ ਦੇ ਖਿਲਾਫ ਸਬੂਤ ਹੋਣ ਦੇ ਬਾਵਜੂਦ ਵੀ ਕੀ ਕੋਈ ਕੇਸ ਦਰਜ ਹੋਵੇਗਾ ਜਾਂ ਫਿਰ ਕੋਈ ਕਾਰਵਾਈ ਹੋਵੇਗੀ। ਜਿਵੇਂ ਆਪਾਂ ਜਾਣਦੇ ਹਾਂ, ਗੁਰਮੀਤ ਸਿੰਘ ਪਿੰਕੀ ਨੇ ਜੋ ਖੁਲਾਸੇ ਕੀਤੇ ਹਨ ਉਹ ਮੀਡੀਆ ਉੱਤੇ ਪੂਰੇ ਚਰਚਿਤ ਹਨ ਅਤੇ ਇਸ ਮਾਮਲੇ ਬਾਰੇ ਪਹਿਲਾਂ ਵੀ ਕਈ ਵਾਰ ਲੋਕਾਂ ਨੇ ਤੱਥ ਪੇਸ਼ ਕੀਤੇ ਹਨ, ਪਰ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ ਦੀ ਕੋਈ ਗੱਲ ਨਹੀਂ ਕੀਤੀ। ਸੋ ਵਿਊਅਰਸ, ਅੱਜ ਪਹਿਲੇ ਸੈਗਮੈਂਟ ਦੇ ਵਿੱਚ ਇਸ ਕੇਸ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਨਵਕਿਰਨ ਸਿੰਘ ਜੀ ਨਾਲ, ਜਿਹੜੇ ਕਿ ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬੇਸਿਕਲੀ ਵੀਰ ਜੀ, ਤੁਹਾਨੂੰ ਅੱਜ ਅਸੀਂ ਪਿੰਕੀ ਕੈਟ ਦੇ ਕੇਸ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਇੱਕ ਖੁਲਾਸਾ ਕੀਤਾ ਹੈ, ਇਸ ਤੋਂ ਤੁਹਾਡੇ ਕੀ ਪੁਆਇੰਟ ਆਫ ਵਿਊ ਨੇ, ਤੁਸੀਂ ਇਸ ਸਭ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਲੋਕਾਂ ਵਾਸਤੇ ਖੁਲਾਸਾ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਜਿਹੜੇ ਲੋਕ ਪੰਜਾਬ ਵਿੱਚ ਰਹਿੰਦੇ ਨੇ ਤੇ ਜਿਹੜੇ ਲੋਕ ਸਪੈਸ਼ਲੀ ਇਹਨਾਂ ਕੇਸਿਸ ਨਾਲ ਲਿੰਕਡ ਅਪ ਹੈਗੇ ਨੇ ਜਾਂ ਜਿਹੜੇ ਕਿਸੇ ਉਸ ਵੇਲੇ ਦੀ ਮੂਵਮੈਂਟ ਦਾ ਹਿੱਸਾ ਰਹੇ ਨੇ ਜੀ, ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਪੰਜਾਬ ਪੁਲਿਸ ਹੈ ਉਹਨੇ ਝੂਠੇ ਪੁਲਿਸ ਮੁਕਾਬਲੇ ਬਣਾਏ, ਹਾਂਜੀ, ਲੋਕਾਂ ਨੂੰ ਚੁੱਕ ਕੇ ਲੈ ਗਏ ਤੇ ਉਹਨਾਂ ਨੂੰ ਗੁੰਮ ਸ਼ੋ ਕਰ ਦਿੱਤਾ ਜੀ। ਸੋ ਪਰ ਅਸੀਂ ਅਦਾਲਤਾਂ ਦੇ ਵਿੱਚ ਇਹ ਕੇਸ ਜਦੋਂ ਫਾਈਲ ਕੀਤੇ ਤਾਂ ਅਸੀਂ ਕੁਝ ਸੈਂਕੜੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਖਿਲਾਫ ਪਰਚੇ ਵੀ ਦਰਜ ਕਰਾ ਸਕੇ ਤੇ ਉਹਨਾਂ ਨੂੰ ਸਜ਼ਾਵਾਂ ਵੀ ਦਵਾ ਸਕੇ ਜੀ, ਪਰ ਜਿਹੜੇ ਕਿਲਿੰਗਸ ਹੈਗੀਆਂ ਨੇ ਉਹ ਹਜ਼ਾਰਾਂ ਦੀ ਗਿਣਤੀ ਹੈ। ਹਾਂਜੀ, ਤੇ ਮੈਂ ਇਸ ਜਿਹੜਾ ਸਟੇਟਮੈਂਟ ਨੂੰ ਬੜਾ ਇੰਪੋਰਟੈਂਸ ਇਸ ਕਰਕੇ ਦੇਣਾ ਕਿ ਇੱਕ ਐਕਸ ਪੁਲਿਸ ਅਫਸਰ ਇਹ ਸਟੇਟਮੈਂਟ ਦੇ ਰਹੇ ਹੈ ਤੇ ਉਸ ਚੀਜ਼ ਦੀ ਅਹਿਮੀਅਤ ਹੈ, ਕਿਉਂਕਿ ਉਸ ਪੁਲਿਸ ਅਫਸਰ ਨੇ ਜਿਹੜੀ ਉਸ ਵੇਲੇ ਇੱਕ ਆਪਰੇਸ਼ਨ ਚੱਲ ਰਿਹਾ ਸੀਗਾ ਪੰਜਾਬ ਦੇ ਵਿੱਚ ਤੇ ਪੰਜਾਬ ਪੁਲਿਸ ਜਿਹੜੀ ਹੈ ਜਿਹੜੇ ਡੈਸੈਂਟਰ ਸੀਗੇ ਜਾਂ ਜਿਹੜੇ ਲੋਕ ਆਪਣਾ ਵੱਖਰਾ ਰਾਜ ਮੰਗ ਰਹੇ ਸੀਗੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਰਹੀ ਸੀ ਜੀ। ਸੋ ਉਹ ਸਾਰਾ ਅੱਜ ਜਿਹੜਾ ਹੈਗਾ ਇੱਕ ਉਹਨਾਂ ਦੇ ਵਿਚਲਾ ਬੰਦਾ ਉਸ ਪੁਲਿਸ ਫੋਰਸ ਦਾ ਬੰਦਾ ਐਡਮਿਸ਼ਨ ਕਰ ਰਿਹਾ ਤੇ ਹੁਣ ਇੱਕ ਡਿਫਰੈਂਟ ਐਂਗਲ ਹੈ ਸਾਰੀ ਗੱਲ ਦਾ। ਹਾਂਜੀ ਜੀ, ਪਰ ਜਿਸ ਤਰ੍ਹਾਂ ਵੀ ਤੁਸੀਂ ਗੱਲ ਕੀਤੀ ਹੈ ਕਿਸ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਜੁਝਾਰੂ ਸਿੰਘ ਜਾਂ ਛੋਟੇ ਛੋਟੇ ਬੱਚੇ ਚੁੱਕ ਕੇ ਮਾਰੇ ਸੀਗੇ, ਕਿਉਂਕਿ ਸਿਰਫ ਉਹ ਸਿੰਘ ਸੀਗੇ ਤਾਂ ਕਰਕੇ ਮਾਰੇ ਸੀ, ਪਰ ਜਿਸ ਤਰ੍ਹਾਂ ਬਹੁਤ ਸਾਰੇ ਪੁਲਿਸ ਆਫਿਸਰ ਨਾਟ ਓਨਲੀ ਪਿੰਕੀ ਕੈਟ ਇਸ ਤੋਂ ਪਹਿਲਾਂ ਵੀ ਸਾਹਮਣੇ ਆਏ ਨੇ, ਜਾਂ ਫਿਰ ਕੋਈ ਪ੍ਰੋਬਲਮਸ ਕਰਕੇ ਜਾਂ ਫਿਰ ਉਹਨਾਂ ਦਿਲ ਤੇ ਪ੍ਰੋਬਲਮ ਬੈਠਾ ਹੋਇਆ ਸੀ ਕਿ ਕਿਸ ਤਰ੍ਹਾਂ ਉਹਨੇ ਬੱਚੇ ਮਾਰੇ ਨੇ, ਪਰ ਜਿਸ ਤਰ੍ਹਾਂ ਇਹ ਵੀ ਪਿੰਕੀ ਕੈਟ ਵੀ ਸਾਹਮਣੇ ਆਇਆ ਹੈ, ਇਸ ਦੇ ਕੇਸ ਦੇ ਵਿੱਚ ਕੀ ਡਿਫਰੈਂਸ ਹੋ ਗਿਆ? ਕਿਉਂਕਿ ਜਿਹੜੇ ਪਹਿਲੇ ਕੇਸਿਸ ਸੀ ਉਹਨਾਂ ਦੇ ਵਿੱਚ ਤਾਂ ਕੋਈ ਨਤੀਜੇ ਸਾਹਮਣੇ ਨਹੀਂ ਆਏ, ਜਿਹੜੇ ਉਸ ਵੇਲੇ ਦੇ ਆਫਿਸਰਸ ਦੇ ਨਾਮ ਲਿੱਤੇ ਗਏ ਸੀ ਉਹ ਤਾਂ ਖੁੱਲ੍ਹੇਆਮ ਹਜੇ ਵੀ ਘੁੰਮਦੇ ਪਏ ਨੇ, ਕਿ ਜਿਹੜਾ ਹੁਣ ਇਹਨੇ ਨਾਮ ਲਿੱਤੇ ਨੇ ਕਿ ਇਸ ਕੇਸ ਦੇ ਵਿੱਚ ਕੋਈ ਡਿਫਰੈਂਸ ਹੋਏਗਾ? ਇਸ ਤਰ੍ਹਾਂ ਹੈ ਕਿ ਜੋ ਗੁਰਮੀਤ ਸਿੰਘ ਕਹਿ ਰਿਹਾ ਹੈ ਜੀ, ਉਹਦੇ ਵਿੱਚ ਹਾਈ ਲੈਵਲ ਦੇ ਪੁਲਿਸ ਅਫੀਸ਼ੀਅਲਸ ਇਨਵੋਲਵ ਨੇ। ਬਿਲਕੁਲ, ਈਵਨ ਜਿਹੜਾ ਐਕਸ DGP ਹੈਗਾ ਸੁਮੇਧ ਸਿੰਘ ਸੈਣੀ ਜੀ, ਉਹਦਾ ਨਾਮ ਵੀ ਉਹਨੇ ਲਿਆ, ਉਹਦੇ ਬਾਅਦ ਉਹਦੇ ਵੀ ਜਿਹੜੇ ਕੇਸਿਸ ਜਿਹੜੇ ਉਹਨੇ ਬੰਦੇ ਮਾਰੇ ਉਹਦਾ ਖੁਲਾਸਾ ਵੀ ਕੀਤਾ ਜੀ। ਪਰ ਹੁਣ ਦੇਖਣ ਵਾਲੀ ਗੱਲ ਹੈ ਵੀ ਇਹਨਾਂ ਕੇਸਾਂ ਵਿੱਚ ਸਬੂਤ ਕੌਣ ਇਕੱਠੇ ਕਰੇ ਤੇ ਸਾਰੇ ਪਰਿਵਾਰਾਂ ਨੂੰ ਕੰਟੈਕਟ ਕਰਕੇ ਇਹਨਾਂ ਕੇਸਾਂ ਨੂੰ ਅੱਗੇ ਚਲਾਉਣ ਵਾਸਤੇ ਬੜੇ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ। ਹਾਂਜੀ, ਸੋ ਜਿਹੜੇ ਹਿਊਮਨ ਰਾਈਟਸ ਵਕੀਲ ਨੇ ਉਹ ਇਹਨਾਂ ਜਿਹੜੀਆਂ ਸਾਰੀਆਂ ਰੈਵਲੇਸ਼ਨਸ ਨੇ ਉਹਨਾਂ ਨੂੰ ਸਟੱਡੀ ਕਰ ਰਹੇ ਨੇ ਜੀ, ਫਿਰ ਦੇਖਦੇ ਆ ਕਿ ਇਹਦੇ ਚੋਂ ਕੀ ਕੱਢਿਆ ਜਾ ਸਕਦਾ ਹੈ ਤੇ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਜਿਹੜਾ ਹੈਗਾ ਯੂਜ਼ ਕਰਕੇ ਸੱਚ ਨੂੰ ਸਾਹਮਣੇ ਲੈ ਕੇ ਆਇਆ ਜਾ ਸਕਦਾ।
ਜੀ ਜੀ ਆਈ ਮੀਨ ਆਈ ਵੁਡ ਲਾਈਕ ਟੂ ਆਸਕ ਤੁਸੀਂ ਜਿਸ ਤਰ੍ਹਾਂ ਆਪਣੇ ਲੈਵਲ ਤੇ ਕੀ ਗੁਰਮੀਤ ਸਿੰਘ ਪਿੰਕੀ ਦੇ ਨਾਲ ਪਰਸਨਲ ਗੱਲਬਾਤ ਕੀਤੀ ਬਿਕੋਜ਼ ਜਿਸ ਤਰ੍ਹਾਂ ਉਹਦੇ ਕਾਫੀ ਸਾਰੀਆਂ ਵੀਡੀਓ ਸਾਹਮਣੇ ਆਈ ਨੇ ਜਿਸ ਦੇ ਵਿੱਚ ਉਹਨੇ ਤੱਥ ਸਾਹਮਣੇ ਕੀਤੇ ਨੇ ਕਿ ਕਿਸ ਤਰ੍ਹਾਂ ਉਹ ਇਸ ਦਿਨ ਇਸ ਜਗ੍ਹਾ ਤੇ ਸੀਗਾ ਇਸ ਦਿਨ ਇਸ ਜਗ੍ਹਾ ਤੇ ਇਸ ਸਮੇਂ ਇਸ ਜਗ੍ਹਾ ਤੇ ਸੀਗਾ ਜਿਸ ਤਰ੍ਹਾਂ ਉਹਨੇ ਇਹ ਵੀ ਖੁਲਾਸੇ ਕੀਤੇ ਕਿ ਸੁਮੇਧ ਸਾਈ ਨੇ ਇੰਨੇ ਕਤਲੇਆਮ ਕੀਤੇ ਸ਼ਾਇਦ ਇਸ ਬਾਰੇ ਵੀ ਉਹ ਕੋਈ ਸ਼ਾਇਦ ਸਬੂਤ ਹੋਣ ਜਾਂ ਉਹ ਕੋਈ ਹੀ ਤੱਥ ਹੋਣ ਇਸ ਚੀਜ਼ ਦੇ ਨਹੀਂ ਜ਼ਰੂਰ ਹੋਣਗੇ ਲੇਕਿਨ ਸਾਡਾ ਉਹਦੇ ਨਾਲ ਕੋਈ ਡਾਇਰੈਕਟ ਕਮਿਊਨੀਕੇਸ਼ਨ ਨਹੀਂ ਹੈ ਜੀ ਤੇ ਕੰਵਰ ਸੰਧੂ ਜਿਹੜੇ ਜਰਨਲਿਸਟ ਹੈਗੇ ਨੇ ਬੜੇ ਸੀਜ਼ਨ ਜਰਨਲਿਸਟ ਨੇ ਤੇ ਉਹਨਾਂ ਨੂੰ ਪਤਾ ਹੋਏਗਾ ਵੀ ਉਹ ਕੀ ਇਹ ਸਟੇਟਮੈਂਟ ਹੀ ਦੇਣਾ ਚਾਹੁੰਦਾ ਹੈ ਕਿ ਅਦਾਲਤ ਵਿੱਚ ਵੀ ਇਸ ਤਰ੍ਹਾਂ ਦਾ ਬਿਆਨ ਦੇਣਾ ਚਾਹੁੰਦਾ ਹੈ ਜੀ ਸੋ ਅਸੀਂ ਉਹਦੇ ਬਿਆਨ ਦੇ ਬੇਸ ਤੇ ਜਿਹੜੇ ਪਰਿਵਾਰਾਂ ਨੂੰ ਕੰਟੈਕਟ ਕਰ ਸਕਦੇ ਹਾਂ ਇਹਨਾਂ ਕੇਸਿਸ ਨੂੰ ਕੋਰਟ ਵਿੱਚ ਫਾਈਲ ਕਰਨ ਦੀ ਪ੍ਰੈਪਰੇਸ਼ਨ ਕਰ ਸਕਦੇ ਹਾਂ ਜੀ ਲੇਕਿਨ ਜੇ ਉਹ ਕੱਲ ਨੂੰ ਕੋਰਟ ਵਿੱਚ ਜਾ ਕੇ ਬਿਆਨ ਨਹੀਂ ਦਿੰਦਾ ਹਾਂਜੀ ਤਾਂ ਫਿਰ ਇਹ ਜਿਹੜਾ ਬਿਆਨ ਜਿਹੜਾ ਅੱਜ ਇੱਕ ਵੀਡੀਓ ਰਿਕਾਰਡਿੰਗ ਦੇ ਰੂਪ ਦੇ ਵਿੱਚ ਬਾਹਰ ਆਇਆ ਹੈ ਹਾਂਜੀ ਉਹਦੀ ਕੀ ਵੈਲਿਊ ਹੋਏਗੀ ਇਹ ਸਾਰਾ ਜਿਹੜਾ ਹੈਗਾ ਉਹ ਸਮਾਂ ਹੀ ਦੱਸ ਸਕੇਗਾ ਜੀ ਪਰ ਵੀਰ ਜੀ ਜਿਸ ਤਰ੍ਹਾਂ ਲਾਈਕ ਇਹਨੇ ਜਿਹੜੇ ਬਿਆਨ ਦਿੱਤਾ ਹੈ ਵੀਡੀਓ ਰਾਹੀਂ ਦਿੱਤਾ ਹੈ ਈਵਨ ਦੋ ਇਸ ਬੇਸ ਤੇ ਕਿਆ ਤੁਸੀਂ ਉਹਨੂੰ ਕੋਰਟ ਤੱਕ ਲੈ ਕੇ ਜਾ ਸਕਦੇ ਹੋ ਇਸ ਕੇਸ ਨੂੰ ਕੋਰਟ ਤੱਕ ਲੈ ਕੇ ਜਾ ਸਕਦੇ ਹੋ ਕਿ ਫॉर ਏਬਲ ਟੂ ਗੋ ਟੂ ਦ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੱਕ ਲੈ ਕੇ ਜਾਣ ਦੇ ਵੀ ਲਈ ਇਹਨਾਂ ਲਈ ਤੱਥ ਚਾਹੀਦੇ ਹੁੰਦੇ ਆ ਜਾਂ ਫਿਰ ਸਬੂਤ ਚਾਹੀਦੇ ਹੁੰਦੇ ਕੈਨ ਵੀ ਐਟ ਲੀਸਟ ਪੁੱਟ ਦਿਸ ਕੇਸ ਇਨਟੂ ਦ ਕੋਰਟ অর ਨੋ ਨਾਟ ਯੈਟ ਨਹੀਂ ਇਹਦਾ ਜਿਹੜੀ ਇਹਦੀ ਸਾਰੀ ਕਨਫੈਸ਼ਨ ਸਟੇਟਮੈਂਟ ਹੈ ਇਹਨੂੰ ਬੇਸ ਬਣਾ ਕੇ ਜੀ ਜੇ ਇੰਡੀਵਿਜੂਅਲ ਕੇਸ ਦੇ ਵਿੱਚ ਵਰਕ ਕਰਕੇ ਐਵੀਡੈਂਸ ਕਲੈਕਟ ਕਰਕੇ ਕੋਈ ਪਟੀਸ਼ਨ ਫਾਈਲ ਕੀਤੀ ਜਾਵੇ ਓਕੇ ਤੇ ਆਸ ਹੈ ਉਹਦੇ ਚ ਕੁਝ ਨਾ ਕੁਝ ਜ਼ਰੂਰ ਨਿਕਲੇਗਾ ਜੀ ਤੇ ਵੀਰ ਜੀ ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਸਾਰੇ ਕੇਸਿਸ ਇਸ ਤਰ੍ਹਾਂ ਦੇ ਆਏ ਨੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਉਹ ਵੀ ਕੋਰਟ ਤੱਕ ਗਏ ਸੀਗੇ ਪਰ ਉਹਨਾਂ ਦੇ ਵਿੱਚ ਕੋਰਟ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਿਸ ਤਰ੍ਹਾਂ ਅਗਰ ਇਹ ਕੋਰਸ ਦੇ ਵਿੱਚ ਅਗਰ ਇਹ ਕੇਸ ਤੁਸੀਂ ਸਬੂਤ ਦੇ ਨਾਲ ਕੋਰਟ ਤੱਕ ਲੈ ਕੇ ਜਾਂਦੇ ਹੋ ਅਗਰ ਕੋਈ ਕਾਰਵਾਈ ਨਹੀਂ ਕਰਦੇ ਤਾਂ ਹਿਊਮਨਸ ਫॉर ਲਾਈਕ ਲਾਇਰਸ ਫॉर ਹਿਊਮਨ ਰਾਈਟਸ ਇਸ ਬਾਰੇ ਕੀ ਕੋਈ ਹੋਰ ਕਦਮ ਜਾਂ ਕੋਈ ਹੋਰ ਠੋਸ ਕਦਮ ਲਵੇਗੀ ਅਸੀਂ ਜਿਹੜਾ ਆਪਣੀ ਜਿਹੜੀ ਹਮਖਿਆਲ ਜਥੇਬੰਦੀਆਂ ਨੇ ਉਹਨਾਂ ਨਾਲ ਬੈਠ ਕੇ ਸਾਰਾ ਵਿਚਾਰ ਕਰ ਰਹੇ ਹਾਂ ਜੀ ਤੇ ਅਸੀਂ ਜ਼ਰੂਰ ਚਾਹਾਂਗੇ ਕਿ ਇਸ ਸਾਰੇ ਐਵੀਡੈਂਸ ਨੂੰ ਲੂਜ਼ ਨਾ ਕੀਤਾ ਜਾਵੇ ਤੇ ਇਸ ਓਪਰਚੁਨਿਟੀ ਨੂੰ ਯੂਜ਼ ਕਰਕੇ ਜੇ ਕੁਝ ਪੁਲਿਸ ਅਫਸਰ ਦੀ ਪ੍ਰੋਸੀਕਿਊਸ਼ਨ ਹੋ ਸਕਦੀ ਹੈ ਜ਼ਰੂਰ ਅਸੀਂ ਕਰਨਾ ਚਾਹਾਂਗੇ ਜੀ ਜੀ ਤੇ ਵੀਰ ਜੀ ਲਾਈਕ ਜਿਸ ਤਰ੍ਹਾਂ ਆਈ ਮੀਨ ਵੀ ਆਲ ਨੋ ਕਿ ਗੁਰਮੀਤ ਸਿੰਘ ਪਿੰਕੀ ਦਾ ਕੀ ਪਾਸ ਸੀਗਾ ਐਂਡ ਵੀ ਨੋ ਕਿ ਪਹਿਲੇ ਵੀ ਕਾਫੀ ਸਾਰੇ ਆਫੀਸਰ ਸਾਹਮਣੇ ਆਏ ਸੀ ਕਾਫੀਆਂ ਨੇ ਬਿਆਨ ਤਾਂ ਦਿੱਤੇ ਪਰ ਕਈ ਵਾਰ ਟਾਈਮ ਤੇ ਆ ਕੇ ਕਾਫੀਆਂ ਨੇ ਸ਼ਾਇਦ ਡਰ ਦੇ ਵਜ੍ਹਾ ਦੇ ਨਾਲ ਕਾਫੀ ਬਿਆਨ ਆਪਣੇ ਵਾਪਿਸ ਵੀ ਲਿੱਤੇ ਨੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਗੁਰਮੀਤ ਸਿੰਘ ਪਿੰਕੀ ਹਿਸ ਬਿਆਨ ਜਾਂ ਫਿਰ ਜੋ ਵੀ ਇਹਦੀ ਕਾਰਵਾਈ ਹੋਗੀ ਕੀ ਲਿਜਿਟ ਹੋਵੇਗੀ ਔਰ ਡੂ ਯੂ ਥਿੰਕ ਕਿ ਸਿਰਫ ਲਾਈਕ ਸਿੱਖਾਂ ਨੂੰ ਪਾਗਲ ਬਣਾਉਣ ਦੇ ਲਈ ਇਸ ਤਰ੍ਹਾਂ ਥੋੜਾ ਜਿਹਾ ਸਾਨੂੰ घुमाएगा फिराएगा और उसके बाद सब कुछ ठप हो जाएगा कुछ नहीं किया जा सकता ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਿ ਉਸ ਤਸ਼ੱਦਦ ਦੇ ਦੌਰ ਦੇ ਆਪ ਹਿੱਸਾ ਰਹੇ ਨੇ ਹਾਂਜੀ ਉਹ ਕਿਵੇਂ ਇਸ ਚੀਜ਼ ਨੂੰ ਅੱਗੇ ਲਿਆ ਕੇ ਤੇ ਉਹਨਾਂ ਪੁਲਿਸ ਅਫਸਰਾਂ ਨੂੰ ਕਰਾਉਣਾ ਚਾਹੇਗਾ ਕਨਵਿਕਟ ਤੇ ਮੈਨੂੰ ਤਾਂ ਇਸ ਗੱਲ ਤੇ ਸ਼ੱਕ ਹੈ ਸੋ ਪੁਲਿਸ ਵਾਲਿਆਂ ਨੇ ਅੱਗੇ ਵੀ ਇਹੋ ਜਿਹੇ ਬਿਆਨ ਦਿੱਤੇ ਨੇ ਪਰ ਜਦੋਂ ਅਦਾਲਤ 'ਚ ਬਿਆਨ ਦੇਣ ਦੀ ਵਾਰੀ ਆਈ ਉਹ ਪਿੱਛੇ ਹਟ ਗਏ ਨੇ ਜਾਂ ਉਹਨਾਂ ਨੂੰ ਖਰੀਦ ਲਿਆ ਗਿਆ ਜਾਂ ਚੁੱਪ ਕਰਾ ਦਿੱਤਾ ਗਿਆ ਜੀ ਉਦੋਂ ਇਹ ਵੀ ਕਹਿ ਰਿਹਾ ਕਿ ਮੈਨੂੰ ਡਰ ਹੈ ਕਿ ਮੈਨੂੰ ਮਾਰ ਨਾ ਦਿੱਤਾ ਜਾਵੇ ਹਾਂਜੀ ਤੇ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਪੁਲਿਸ ਅਫੀਸ਼ੀਅਲ ਦੇ ਖਿਲਾਫ ਉਹਨੇ ਆਵਾਜ਼ ਆਪਣੀ ਬੁਲੰਦ ਕੀਤੀ ਹੈ ਉਹਨਾਂ ਨੂੰ ਡਰ ਹੋਵੇ ਵੀ ਅਸੀਂ ਫਸਾਂਗੇ ਤੇ ਉਹੀ ਕੋਈ ਮਰਵਾ ਦੇਣ ਬਿਲਕੁਲ ਜੀ ਜੀ ਆਈ ਮੀਨ ਲਾਈਕ ਪਹਿਲੇ ਕੇਸਿਸ ਵਿੱਚ ਇਸ ਤਰ੍ਹਾਂ ਹੋਇਆ ਕਿ ਕਾਫੀ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਕਾਫੀ ਨੂੰ ਯੂ ਨੋ ਧਮਕੀ ਵੀ ਦਿੱਤੀ ਗਈ ਲਾਈਫ ਟਾਈਮ ਦੀ ਪਰ ਜਿਸ ਤਰ੍ਹਾਂ ਲਾਈਕ ਇਹਦਾ ਕੇਸ ਵੀ ਸੇਮ ਹੀ ਨਜ਼ਰ ਆ ਰਿਹਾ ਕਿਉਂਕਿ ਇਹਨੇ ਆਪਣੇ ਇਹ ਵੀ ਖੁਲਾਸਾ ਕੀਤਾ ਕਿਸ ਤਰ੍ਹਾਂ ਇਹਨੇ ਆਪਣੀ ਜੌਬ ਦੇ ਲਈ 50 ਲੱਖ ਰੁਪਏ ਦਿੱਤਾ ਸੋ ਹੋਪਫੁਲੀ ਮੇਬੀ ਲਾਈਕ ਨਾਟ ਹੋਪਫੁਲੀ ਪਰ ਮੇਬੀ ਸ਼ਾਇਦ ਇਹਨੂੰ ਪੈਸੇ ਦੇ ਕੇ ਵੀ ਦਬਾਇਆ ਜਾ ਸਕਦਾ ਹੈ ਇਸ ਦਾ ਮੂੰਹ ਸੋ ਇਹ ਵੀ ਕਾਫੀ ਸਾਰੀ ਚੀਜ਼ਾਂ ਵੇਖਣ ਵਾਲੀਆਂ ਨੇ ਪਰ ਕਾਫੀ ਸਾਰੇ ਜਿਹੜੇ ਸਾਡੇ ਵੀਰ ਇਸ ਵੇਲੇ ਕਾਫੀ ਖੁਸ਼ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਇਨਸਾਫ ਮਿਲ ਜਾਏਗਾ ਇਸ ਵੇਲੇ ਕਿਉਂਕਿ ਗੁਰਮੀਤ ਸਿੰਘ ਪਿੰਕੀ ਜਿਸ ਤਰ੍ਹਾਂ ਇਹਨੇ ਇੰਕਸ਼ਾਫ ਕੀਤਾ ਹੈ ਕਿਸ ਤਰ੍ਹਾਂ ਇਹਨੇ ਕਤਲੇਆਮ ਕੀਤਾ ਪਰ ਹਾਂ ਲਾਈਕ ਇਹਨੇ ਥੋੜਾ ਕਤਲੇਆਮ ਕੀਤਾ ਪਰ ਜਿਸ ਤਰ੍ਹਾਂ ਅਖੀਰਲਾ ਕੇਸ ਸੀਗਾ ਜਿਸ ਦੇ ਵਿੱਚ ਅਵਤਾਰ ਸਿੰਘ ਜਿਹੜਾ ਇੱਕ 21 ਸਾਲਾ ਨੌਜਵਾਨ ਮਾਰਿਆ ਸੀ ਪਰ ਇਸਨੇ ਉਸ ਚੀਜ਼ ਤੋਂ ਆਪਣਾ ਪਰਦਾ ਕਹਿੰਦਾ ਕਿ ਮੈਂ ਨਹੀਂ ਕੀਤਾ ਉਸ ਚੀਜ਼ ਨੂੰ ਪਰ ਜਾਂ ਕਤਲੇਆਮ ਪਹਿਲਾਂ ਕੀਤਾ ਸੀ ਪਰ ਜਿਹੜਾ ਬੱਚਾ ਮਾਰਿਆ ਸੀਗਾ ਉਹ ਨਹੀਂ ਕੀਤਾ ਤੁਸੀਂ ਉਸ ਕੇਸ ਨੂੰ ਕਿਵੇਂ ਵੇਖਦੇ ਹੋ
ਤੁਹਾਨੂੰ ਮੈਂ ਇਹ ਕਹਿ ਰਿਹਾ ਨਾ ਕਿ ਉਹ ਇਹੀ ਕਹਿ ਰਿਹਾ ਹੈ ਕਿ ਮੈਂ ਇਹਨਾਂ ਦੇ ਵਿੱਚ ਮੇਰੇ ਕੋਲ ਸਬੂਤ ਨੇ ਜੀ। ਉਹਨੂੰ ਕਨਫੈਸ਼ਨ ਦੇ ਵਿੱਚ ਇਹ ਤਾਂ ਕਹਿ ਨਹੀਂ ਰਿਹਾ ਕਿ ਮੈਂ ਕਤਲ ਕੀਤੇ ਨੇ। like he's also involved in it because ਕਾਫੀ ਕਤਲਾਂ ਵਿੱਚ ਉਹਨੇ ਕਿਹਾ ਕਿ ਹਾਂ ਜਿਹੜੇ 50 ਲੋਕ ਮਾਰੇ ਨੇ 50 ਲੋਕ ਮਾਰੇ ਨੇ ਉਹ ਮੇਰੇ ਨੀਚੇ ਮਾਰੇ ਗਏ ਨੇ ਕਿ ਮੈਂ ਉੱਥੇ I was there, he was present at that time when the killing was being done, you know, so ਉਹੀ ਮੈਂ ਕਹਿ ਰਿਹਾ ਕਿ ਇੰਡੀਵਿਜੂਅਲ ਕੇਸਿਸ ਜਾਂ ਤਾਂ ਇੱਕ ਜੁਆਇੰਟ ਪਟੀਸ਼ਨ ਫਾਈਲ ਕਰਕੇ ਪਬਲਿਕ ਇੰਟਰਸਟ ਲਿਟੀਗੇਸ਼ਨ ਇਹਦੀ ਕੋਈ ਇਨਕੁਆਇਰੀ ਕਰਾਈ ਜਾਵੇ ਜੀ, ਤੇ ਜਾਂ ਫਿਰ ਇੰਡੀਵਿਜੂਅਲ ਕੇਸਿਸ ਫਾਈਲ ਕੀਤੇ ਜਾਣ। ਸੋ ਇੱਕ ਬੜਾ ਹਾਰਡ ਵਰਕਿੰਗ ਪ੍ਰੋਸੈਸ ਹੈਗਾ। ਸੋ ਅਸੀਂ ਦੇਖ ਰਹੇ ਹਾਂ ਇਹਨੂੰ ਸਾਰਾ ਕਿਸ ਤਰੀਕੇ ਨਾਲ ਜਿਹੜਾ ਹੈਗਾ ਸਿਚੁਏਸ਼ਨ ਨੂੰ ਯੂਟਿਲਾਈਜ਼ ਕੀਤਾ ਜਾ ਸਕਦਾ। ਜੀ ਜੀ। ਸੋ ਵੀ ਜੀ ਲਾਈਕ you said ਕਿ ਕਾਫੀ ਹਾਰਡ ਹੈਗਾ, ਇਹਦੇ ਵਿੱਚ ਕਾਫੀ ਸਬੂਤਾਂ ਦੀ ਜ਼ਰੂਰਤ ਪਏਗੀ, ਤੁਹਾਨੂੰ ਸਭ ਕੁਝ ਕਰਨਾ ਪਏਗਾ। ਸੋ ਵਾਟ ਵਿਲ ਬੀ ਯੂਰ ਨੈਕਸਟ ਸਟੈਪ? ਹੁਣ ਤੁਸੀਂ ਅੱਗੇ ਕੀ ਕਰੋਗੇ ਇਸ ਕੇਸ ਦੇ ਬਾਰੇ? ਹਾਊ ਯੂ ਕੈਨ ਯੂਟਿਲਾਈਜ਼ ਐਵਰੀਥਿੰਗ? ਤੁਸੀਂ ਕਿਸ ਤਰ੍ਹਾਂ ਸਬੂਤ ਇਕੱਠੇ ਕਰੋਗੇ? ਹਾਊ ਲੌਂਗ ਇਟ ਵਿਲ ਟੇਕ? ਐਂਡ ਉਸ ਤੋਂ ਬਾਅਦ ਦਾ ਕੀ ਸਟੈਪ ਹੋਏਗਾ? ਉਸ ਤੋਂ ਬਾਅਦ ਅਸੀਂ ਬ੍ਰੇਕ ਵੀ ਲਵਾਂਗੇ। ਇਸ ਤਰ੍ਹਾਂ ਜੀ ਕਿ ਜਿਹੜੀ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਜੀ, ਉਹਨਾਂ ਕੋਲ ਮੈਨ ਪਾਵਰ ਕੋਈ ਨਹੀਂ ਹੈ ਜਾ ਕੇ ਐਵੀਡੈਂਸ ਕਲੈਕਟ ਕਰਨ ਦੀ। ਓਕੇ। ਸਾਡੇ ਕੋਲ ਤਾਂ ਜੇ ਕੋਈ ਐਵੀਡੈਂਸ ਕਲੈਕਟ ਕਰਕੇ ਲੈ ਆਵੇ ਅਸੀਂ ਕੋਰਟ ਦੇ ਵਿੱਚ ਫ੍ਰੀ ਲੀਗਲ ਏਡ ਪ੍ਰੋਵਾਈਡ ਕਰ ਸਕਦੇ ਹਾਂ। ਓਕੇ। ਕਿਉਂਕਿ ਸਾਡੀ ਜਿਹੜੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹ ਨਾਨ ਫੰਡਡ ਆਰਗੇਨਾਈਜੇਸ਼ਨਸ ਨੇ ਹੈਗੀਆਂ ਜੀ। ਅਸੀਂ ਆਪਣੇ ਕੋਲੋਂ ਹੀ ਸਾਰਾ ਵਰਕ ਕਰਦੇ ਹਾਂ, ਆਪਣਾ ਜਿਹੜਾ ਪ੍ਰੋਫੈਸ਼ਨਲ ਟਾਈਮ ਅਸੀਂ ਸੇਵਾ ਕਰ ਸਕਦੇ ਹਾਂ ਜੀ। ਸੋ ਉਸ ਕਰਕੇ ਸਬੂਤ ਇਕੱਠੇ ਕਰਨ ਦਾ ਜਿਹੜਾ ਕੰਮ ਹੈ, ਜੇ ਕੋਈ ਜਥੇਬੰਦੀ ਆਪਣੇ ਉੱਤੇ ਲਵੇ ਹਾਂਜੀ ਤਾਂ ਅਸੀਂ ਜਿਹੜਾ ਲੀਗਲ ਏਡ ਪ੍ਰੋਵਾਈਡ ਕਰਨ ਲਈ ਜਿਹੜਾ ਹੈਗਾ ਪੂਰਾ ਵਚਨਬੱਧ ਹੈਗੇ। ਓਕੇ ਜੀ ਜੀ। ਤਾਂ ਵੀਰ ਜੀ ਲਾਈਕ 30-40 ਸੈਕਿੰਡਸ ਰਹਿ ਗਏ ਨੇ। ਐਟ ਦੀ ਐਂਡ ਤੁਸੀਂ ਹੋਰ ਕੁਝ ਇਸ ਕੇਸ ਦੇ ਬਾਰੇ ਜਾਂ ਗੁਰਮੀਤ ਸਿੰਘ ਪਿੰਕੀ ਬਾਰੇ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਸਕਦੇ ਇਸ ਵੇਲੇ। ਦੇਖੋ, ਲੋਕ ਅਖਬਾਰਾਂ 'ਚ ਇਹਦੀ ਖਬਰਾਂ ਪੜ੍ਹ ਕੇ ਬੜੇ ਖੁਸ਼ ਹੋ ਜਾਂਦੇ ਨੇ ਜੀ, ਲੇਕਿਨ ਅੱਜ ਤੱਕ ਕੋਈ ਸਿਸਟਮ ਇਨ ਪਲੇਸ ਨਹੀਂ ਹੋਇਆ ਕਿ ਇਹ ਜਿਹੜੇ ਕੇਸਿਸ ਹੈਗੇ ਨੇ ਇਹਨਾਂ ਨੂੰ ਪੈਰਵਾਈ ਕਰਨ ਲਈ, ਇਹਨਾਂ ਨੂੰ ਇਨਵੈਸਟੀਗੇਟ ਕਰਨ ਲਈ ਜੀ ਕੋਈ ਫੰਡ ਕ੍ਰੀਏਟ ਹੋਵੇ, ਕੋਈ ਇਸ ਤਰ੍ਹਾਂ ਦੀਆਂ ਜਿਹੜੇ ਜਥੇਬੰਦੀਆਂ ਕੰਮ ਕਰ ਸਕਦੀਆਂ ਨੇ ਉਹਨਾਂ ਨੂੰ ਕੋਈ ਮਦਦ ਕੀਤੀ ਜਾਵੇ। ਹਾਂਜੀ। ਤੇ ਤਾਂ ਹੀ ਜਿਹੜੇ ਕੇਸਿਸ ਹੁਣ ਵੀ ਪੈਂਡਿੰਗ ਪਏ ਨੇ। ਹੁਣ ਪਟਿਆਲਾ ਜਿਹੜਾ ਕੋਰਟ ਹੈਗੀ ਹੈ CBI ਦੀ ਕੋਰਟ ਵਿੱਚ ਜੀ, ਉਹਦੇ ਵਿੱਚ ਜਿਹੜੇ ਨੇ ਮੇਰੇ ਖਿਆਲ 20-25 ਕੇਸ ਪੈਂਡਿੰਗ ਪਏ ਨੇ ਆਲਰੇਡੀ ਪੁਲਿਸ ਅਫਸਰ ਦੇ ਖਿਲਾਫ ਜੀ, ਲੇਕਿਨ ਕਿਸੇ ਦਾ ਉਸ ਵੱਲ ਧਿਆਨ ਨਹੀਂ ਹੈਗਾ ਵੀ ਉਹਨਾਂ ਕੇਸਿਸ ਨੂੰ ਜਿਹੜਾ ਹੈਗਾ ਸੀਰੀਅਸਲੀ ਲੜਿਆ ਜਾਵੇ ਜਾਂ ਉਹਦੇ ਵਿੱਚ ਕੋਈ ਲੀਗਲ ਏਡ ਪ੍ਰੋਵਾਈਡ ਕੀਤੀ ਜਾਵੇ ਜੀ। ਸੋ ਅਖਬਾਰਾਂ ਵਿੱਚ ਖਬਰ ਪੜ੍ਹ ਕੇ ਖੁਸ਼ ਹੋਣਾ ਤਾਂ ਬੜਾ ਵਧੀਆ ਹੈਗਾ ਹਾਂਜੀ, ਲੇਕਿਨ ਜੇ ਦੇਖਿਆ ਜਾਏ ਗਰਾਊਂਡ ਰਿਐਲਿਟੀਜ਼ ਵਿੱਚ ਤਾਂ ਫਿਰ ਕੋਈ ਵੀ ਮਦਦ ਨਾ ਕਰਦਾ ਹੈ, ਨਾ ਕੋਈ ਗਵਾਹ ਸੰਭਾਲਦਾ ਹੈ। ਸੋ ਪਰਿਵਾਰ ਜਿਹੜੇ ਹੈਗੇ ਨੇ ਉਹ ਦਬਾਅ ਹੇਠ ਆ ਕੇ ਜਿਹੜੇ ਹੈਗੇ ਨੇ ਉਹ ਚੁੱਪ ਕਰਕੇ ਘਰ ਬਹਿ ਜਾਂਦੇ ਨੇ। ਐਂਡ ਸਰਕਾਰ ਦੇ ਕੋਲ ਪੈਸੇ ਨੇ, ਪੁਲਿਸ ਵਾਲਿਆਂ ਕੋਲ ਪੈਸੇ ਨੇ, ਉਹ ਜਿਹੜਾ ਹੈਗਾ ਉਹਨਾਂ ਪਰਿਵਾਰਾਂ ਨੂੰ ਕਹਿੰਦੇ ਵੀ ਤੁਸੀਂ ਕੀ ਕਰੋਗੇ ਲੜ ਕੇ, ਤੁਸੀਂ ਪੈਸੇ ਲੈ ਲਓ। ਪਰਿਵਾਰ ਸਮਝੌਤੇ ਕਰ ਲੈਂਦੇ ਨੇ। ਬਿਲਕੁਲ ਬਿਲਕੁਲ। ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਕੇਸ ਦੇ ਉੱਪਰ ਸਾਨੂੰ ਜਾਣਕਾਰੀ ਦਿੱਤੀ। ਆਲਸੋ ਤੁਸੀਂ ਦੱਸਿਆ ਕਿ ਕੀ ਪ੍ਰੋਬਲਮਸ ਇਸ ਵੇਲੇ ਪੇਸ਼ ਹੋ ਰਹੀਆਂ, ਜਿਸ ਤਰ੍ਹਾਂ ਲਾਈਕ ਕਾਫੀ ਸਾਰੇ ਸਾਡੇ ਵੀਕ ਖੁਸ਼ ਤਾਂ ਹੋ ਜਾਂਦੇ ਪਰ ਲਾਈਕ ਪੈਸੇ ਦੀ ਪ੍ਰੋਬਲਮ ਹੈ ਇਸ ਵੇਲੇ ਕਾਫੀ। ਅਸੀਂ ਚਾਹਾਂਗੇ ਕਿ ਇਸ TV ਰਾਹੀਂ ਜੋ ਵੀ ਲੋਕ ਸਾਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਅਗਰ ਉਹ ਲਾਇਰਸ ਫॉर ਹਿਊਮਨਸ ਰਾਈਟ ਜਾਂ ਫਿਰ ਕੋਈ ਐਸੀ ਸੰਸਥਾ ਹੋਰ ਬਣਾ ਸਕਣ ਜਿਸ ਦੇ ਨਾਲ ਜਿਹੜੇ ਇਹ ਕੇਸਿਸ ਨੇ ਉਹਨਾਂ ਦੇ ਉੱਪਰ ਲੜਿਆ ਜਾ ਸਕੇ ਵੱਧ ਚੜ ਕੇ। ਸੋ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਕੇਸ ਦੇ ਉੱਪਰ ਆਪਣੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ। ਹੁਣ ਤੁਹਾਡੇ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।